ਭਾਰਤ ਪਾਕ ਦੇ ਟਕਰਾਅ ਦੇ ਵਿਚਾਲੇ ਬਹੁਤ ਸਾਰੀਆਂ ਅਜਿਹੀਆਂ ਚਰਚਾਵਾਂ ਨੇ ਕਿ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਵੱਡੇ ਸਵਾਲ ਨੇ। ਉਹਨਾਂ ਸਵਾਲਾਂ ਦੀ ਕਲੈਰਿਟੀ ਕਿਵੇਂ ਹੋਵੇ। ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਬਹੁਤ ਸਾਰੇ ਵੱਡੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਔਰ ਇਸੇ ਨੂੰ ਲੈ ਕੇ ਜਿਹੜੇ ਆਮ ਲੋਕ ਨੇ ਉਹ ਚਾਹੁੰਦੇ ਨੇ ਕਿ ਭਵਿੱਖ ਦੇ ਵਿੱਚ ਕੀ ਹੋਵੇਗਾ, ਪੰਜਾਬ ਦੇ ਲੋਕਾਂ ਦਾ ਜਾਂ ਭਾਰਤ ਦੇ ਲੋਕਾਂ ਦੇ ਵਾਸਤੇ ਕਿਸ ਤਰੀਕੇ ਦੀਆਂ ਚੁਣੌਤੀਆਂ ਹੋਣਗੀਆਂ। तमाम ਸਾਰੇ ਸਵਾਲਾਂ ਦੇ ਮੱਦੇਨਜ਼ਰ ਬਾਰਡਰ ਇਲਾਕੇ ਦੇ ਵਿੱਚ ਮੌਜੂਦ ਹਾਂ ਤਾਂ ਇੱਥੇ ਮੇਰੇ ਨਾਲ ਸਰਦਾਰ ਸ਼ਰਨਜੀਤ ਸਿੰਘ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਉਹਨਾਂ ਦੇ ਨਜ਼ਰੀਏ ਤੋਂ तमाम ਸਾਰੀਆਂ ਜਿਹੜੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਦੀ ਜਾਣਕਾਰੀ ਲੈਣ ਦਾ ਯਤਨ ਕਰਦੇ ਹਾਂ। ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਦੇਖਦੇ ਹੋ ਜੀ, ਜਦੋਂ ਮੀਡੀਆ ਦੀਆਂ ਸੁਰਖੀਆਂ ਦੇ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਸਹਿਮ ਵੀ ਫੈਲਿਆ ਹੋਇਆ ਹੈ, ਕਿਵੇਂ ਦੇਖਦੇ ਹੋ ਇਹਨਾਂ तमाम ਸਾਰੀਆਂ ਚੀਜ਼ਾਂ ਨੂੰ? ਦਰਅਸਲ ਗੱਲ ਇਹ ਆ ਜੀ, ਇਹ ਜੋ ਕੁਝ ਵਾਪਰ ਰਿਹਾ ਇਹ ਅਕਾਲ ਪੁਰਖ ਦੇ ਹੁਕਮ 'ਚ ਹੀ ਹੋ ਰਿਹਾ, ਉਹਦੇ ਹੁਕਮ ਤੋਂ ਬਿਨਾਂ ਤੇ ਪੱਤਾ ਵੀ ਨਹੀਂ ਹਿੱਲਦਾ। ਰਹੀ ਗੱਲ ਇਹ ਜਿਹੜੀ ਦੋ ਦੇਸ਼ਾਂ ਦੇ ਵਿੱਚ ਹੁਣ ਲੜਾਈ ਚੱਲ ਰਹੀ ਆ, ਇਹ ਬਹੁਤ ਹੀ ਮੰਦਭਾਗੀ ਆ ਔਰ ਇਹਦੇ ਜਿਹੜੇ ਸਿੱਟੇ ਆ ਉਹ ਦੋਵਾਂ ਦੇਸ਼ਾਂ ਲਈ ਬਹੁਤ ਮਾੜੇ ਨਿਕਲਣ ਵਾਲੇ ਆ, ਕਿਉਂਕਿ ਆਰਥਿਕ ਜਿਹੜੀ ਆ ਉਹ ਸਾਨੂੰ ਸੱਟ ਦੋਵਾਂ ਦੇਸ਼ਾਂ ਨੂੰ ਬਹੁਤ ਵੱਜਣੀ ਆ। ਪਤਾ ਨਹੀਂ ਸਾਨੂੰ ਇਹ ਘਾਟਾ ਪੂਰਾ ਕਰਨ ਲਈ ਕਿੰਨਾ ਸਮਾਂ ਲੱਗੂਗਾ। ਵੀ ਜਿਹੜੇ ਆਮ ਲੋਕ ਨੇ ਉਹ ਕਿਤੇ ਨਾ ਕਿਤੇ, ਚਾਹੇ ਬਾਰਡਰ ਏਰੀਏ ਦੀ ਗੱਲ ਹੋਵੇ, ਤੁਸੀਂ ਵੀ ਬਾਰਡਰ ਏਰੀਏ ਦੇ ਨਾਲ ਸੰਬੰਧਿਤ ਤੋਂ, ਤਾਂ ਕੀ ਲੱਗਦਾ ਕਿ ਆਮ ਲੋਕ ਇਸ ਚੀਜ਼ ਨੂੰ ਲੈ ਕੇ ਕੀ ਸੋਚਦੇ ਆ? ਜਿਹੜੇ ਵੇਖੋ ਜੀ, ਇਸ ਵੇਲੇ ਦੋਵਾਂ ਦੇਸ਼ਾਂ ਦੀ ਜਿਹੜੀ ਜਨਤਾ ਵਾ ਨਾ ਉਹ ਜੰਗ ਨਹੀਂ ਚਾਹੁੰਦੀ। ਇਹ ਅੱਜ ਮੀਡੀਆ ਦਾ ਜ਼ਮਾਨਾ ਵਾ। ਜੋ ਅਸੀਂ ਸੁਣ ਰਹੇ ਹਾਂ, ਜੋ ਅਸੀਂ ਵੇਖ ਰਹੇ ਹਾਂ, ਦੋਵਾਂ ਦੇਸ਼ਾਂ ਦੀ ਜਨਤਾ ਜਿਹੜੀ ਆ ਉਹ ਨਹੀਂ ਚਾਹੁੰਦੀ ਜੰਗ, ਪਰ ਇਹ ਜੰਗ ਹੋ ਰਹੀ ਆ। ਇਹਦੇ ਕੀ ਪੋਲੀਟੀਕਲ ਸਿੱਟੇ ਆ ਇਹਨਾਂ ਦੇ ਬਾਰੇ ਮੈਨੂੰ ਕੋਈ ਬਹੁਤੀ ਜਾਣਕਾਰੀ। ਆਮ ਚਿੰਤਕਾਂ ਦੇ ਵੀ ਸਵਾਲ ਹੁੰਦੇ ਕਿ ਜੰਗ ਤੋਂ ਬਾਅਦ ਵੀ ਆਖਰ ਟੇਬਲ ਟਾਕ ਹੀ ਹੁੰਦੀ ਹੈ, ਗੱਲਬਾਤ ਹੁੰਦੀ ਹੈ, UN ਦੀ ਚਾਹੇ ਇਨਵੋਲਵਮੈਂਟ ਹੋਵੇ, ਇਸ ਤਰ੍ਹਾਂ ਦੀਆਂ तमाम ਸਾਰੀਆਂ ਤਰ੍ਹਾਂ ਦੀ, ਆਖਰ ਜੰਗ ਤੋਂ ਬਾਅਦ ਵੀ ਤਾਂ ਟੇਬਲ ਟਾਕ ਹੀ ਹੁੰਦਾ ਹੈ। ਨਹੀਂ ਜੀ, ਤੇ ਹੁਣ ਵੀ ਇਹਦੀ ਤੇ ਟੇਬਲ ਟਾਕ ਹੀ ਹੋਣੀ ਆ। ਇਹ ਲੜਾਈ ਚਾਹੇ ਤੁਸੀਂ 10 ਦਿਨ ਲੜ ਲਓ, ਮਹੀਨਾ ਲੜ ਲਓ, ਦੋਵੇਂ ਦੇਸ਼ਾਂ ਨੇ ਆਪਦਾ ਆਰਥਿਕ ਨੁਕਸਾਨ ਕਰਕੇ ਤੇ ਗੱਲ ਤੇ ਟੇਬਲ ਟਾਕ ਤੇ ਹੀ ਫਿਰ ਵੀ ਨਿਬੜਨੀ ਆ। ਨਹੀਂ ਤੇ ਤੁਸੀਂ ਇਹ ਯੂਕਰੇਨ ਦਾ ਹਿਸਾਬ ਲਾ ਲਓ, ਰੂਸ ਨੂੰ ਤੇ ਉਹਨਾਂ ਨੂੰ 1.5 ਸਾਲ ਤੋਂ ਉੱਤੇ ਹੋ ਗਿਆ ਵਾ, ਆ ਬੜੀ ਬੁਰੀ ਤਰ੍ਹਾਂ ਉਹ ਤਬਾਹ ਹੋ ਗਏ ਆ, ਬੜਾ ਨੁਕਸਾਨ ਉਹਨਾਂ ਦਾ ਹੋ ਗਿਆ। ਇਸ ਕਰਕੇ ਸੰਜਮ ਤੋਂ ਹੀ ਕੰਮ ਲੈਣਾ ਚਾਹੀਦਾ, ਸਾਡੀ ਤੇ ਇਹੋ ਹੀ ਬੇਨਤੀ ਆ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਸੰਤਾਪ ਹੰਢਾਏ ਗਏ ਨੇ, 65 ਦੀ ਗੱਲ ਹੋਵੇ, 71 ਦੀ ਗੱਲ ਹੋਵੇ, ਤਾਂ ਜਿਹੜੇ ਬਾਰਡਰ ਏਰੀਏ ਇਲਾਕੇ ਦੇ ਲੋਕ ਹੁੰਦੇ ਨੇ ਉਹਨਾਂ ਸੰਤਾਪਾਂ ਦੇ ਵਿੱਚੋਂ ਬੜੀ ਮੁਸ਼ੱਕਤ ਦੇ ਨਾਲ ਉੱਠਦੇ ਨੇ। ਇਹ ਹੁਣ ਵੀ ਜੀ ਜਿਹੜੇ ਇਸ ਬਾਰਡਰ ਦੇ ਨਾਲ ਦੇ ਪਿੰਡ ਆ ਨਾ, ਮੈਨੂੰ ਇਹ ਤਾਂ ਨਹੀਂ ਪਤਾ ਵੀ ਫੌਜ ਨੇ ਉਹਨਾਂ ਨੂੰ ਕਿਹਾ ਹੋਵੇ, ਪਰ ਕੁਝ ਲੋਕ ਡਰਦੇ ਮਾਰੇ ਜਿਹੜੇ ਆ ਉਹ ਆਪਦੇ ਘਰ ਛੱਡ ਕੇ ਇੱਥੇ ਪਿੱਛੇ ਆ ਰਹੇ ਆ। ਲੇਕਿਨ ਉਹਨਾਂ ਵਿਚਾਰਿਆਂ ਦਾ ਆਰਥਿਕ ਨੁਕਸਾਨ ਬਹੁਤ ਜ਼ਿਆਦਾ ਹੋ ਜਾਣਾ। ਕੁਝ ਸਮਾਨ ਲਿਆਉਂਦਿਆਂ ਉਹਨਾਂ ਦਾ ਟੁੱਟ ਜਾਣਾ, ਕੁਝ ਲਿਜਾਂਦਿਆਂ ਟੁੱਟ ਜਾਣਾ, ਫਿਰ ਉਹਨਾਂ ਨੇ ਨਵੀਂ ਜਗ੍ਹਾ 'ਤੇ ਆ ਕੇ ਕਿਵੇਂ ਸੈਟਲ ਹੋਣਾ ਇਹ ਤਾਂ ਉਹੀ ਜਾਣਦੇ ਆ ਨਾ। ਅਤੇ ਸਾਡੀ ਤਾਂ ਇਹ ਬੇਨਤੀ ਆ ਵੀ ਇਹ ਜਿਹੜੀ ਜੰਗ ਆ ਇਹ ਹੋਣੀ ਨਹੀਂ ਚਾਹੀਦੀ। ਜਿਹੜੀ ਵੀ ਕੋਈ ਤੁਹਾਡੀ ਗੱਲਬਾਤ ਆ ਉਹਨੂੰ ਤੁਸੀਂ ਟੇਬਲ ਟਾਕ 'ਤੇ ਬਹਿ ਕੇ ਉਹਨੂੰ ਨਿਬੇੜ ਲਓ ਜੀ। ਜਦੋਂ ਵੀ ਮੀਡੀਆ ਦੀਆਂ ਸੁਰਖੀਆਂ ਦਾ तमाम ਸਾਰੀਆਂ ਇਹ ਖਬਰਾਂ ਬਣਦੀਆਂ ਨੇ ਤਾਂ ਉਸ ਵਕਤ ਜਿਹੜੇ ਆਮ ਲੋਕ ਨੇ ਕਿਤੇ ਨਾ ਕਿਤੇ ਡਰ ਜਾਂਦੇ ਨੇ, ਤਾਂ ਇਸੇ ਦੇ ਮੱਦੇਨਜ਼ਰ ਸਰਕਾਰ ਦੇ ਵੱਲੋਂ ਜਾਂ ਹੋਰ तमाम ਸਾਰੀਆਂ ਧਿਰਾਂ ਦੇ ਵੱਲੋਂ ਗੁਰੇਜ਼ ਕਰਨ ਦੀ, ਬਚਾਓ ਦੀ ਅਪੀਲ ਕੀਤੀ ਜਾਂਦੀ ਹੈ। ਤੁਹਾਡੇ ਨਜ਼ਰੀਏ ਤੋਂ ਕੀ ਜਾਪਦਾ ਕਿ ਆਖਰ ਬਚਾਅ ਕਿਸ ਤਰ੍ਹਾਂ ਕੀਤਾ ਜਾ ਸਕਦਾ ਜੇ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ? ਵੇਖੋ ਜੀ, ਜੋ ਹਾਲਾਤ ਅੱਜ ਬਣੇ ਆ, ਅੱਜ ਦੇ ਹਿੰਦੁਸਤਾਨ ਦੇ ਲੋਕਾਂ ਨੂੰ ਤੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਹੋ ਹੀ ਅਪੀਲ ਆ ਕਿ ਭਾਈ ਘਨੱਈਏ ਦੀ ਜਿਹੜੀ ਮਾਨਵਤਾ ਦੀ ਸਾਨੂੰ ਸੇਧ ਮਿਲੀ ਆ, ਸਾਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਔਰ ਸਾਨੂੰ ਇਹ ਖਿਆਲ ਰੱਖਣਾ ਚਾਹੀਦਾ ਕਿ ਸਾਡੇ ਗੁਆਂਢ ਦੇ ਵਿੱਚ ਜਿਹੜੇ ਵਸ ਰਹੇ ਆ ਉਹਨਾਂ ਨੂੰ ਕੋਈ ਖਾਣ ਪੀਣ ਦੀ ਤਕਲੀਫ ਤਾਂ ਨਹੀਂ,
ਜੇ ਹੈਗੀ ਆ ਤੇ ਉਹ ਸਾਨੂੰ ਪਹਿਲ ਦੇ ਆਧਾਰ ਉੱਤੇ ਪੂਰੀ ਕਰਨੀ ਚਾਹੀਦੀ ਆ। ਇਹ ਤੋਂ ਵੱਧ ਤੇ ਪਬਲਿਕ ਕੁਝ ਕਰ ਨਹੀਂ ਸਕਦੀ, ਕਿਉਂਕਿ ਦੋ ਸਰਕਾਰਾਂ ਦੀ ਲੜਾਈ ਆ। ਉਹ ਇਹ ਤੋਂ ਵੱਧ ਪਬਲਿਕ ਕੀ ਕਰੂਗੀ? ਇਹ ਮਾਨਵਤਾ ਸਾਨੂੰ ਗਾੜੀ ਰੱਖ ਕੇ ਸਾਨੂੰ ਕੋਈ ਅਜਿਹੇ ਸ਼ਬਦ ਨਹੀਂ ਬੋਲਣੇ ਚਾਹੀਦੇ ਜਿਹਦੇ ਨਾਲ ਕਿਸੇ ਦਾ ਦਿਲ ਦੁਖੇ ਜਾਂ ਕਿਸੇ ਦੇ ਪਰਿਵਾਰ ਨੂੰ ਕੋਈ ਆਰਥਿਕ ਤੰਗੀ ਆਉਂਦੀ ਆ, ਤੇ ਸਾਨੂੰ ਪਹਿਲ ਦੇ ਆਧਾਰ ਦੇ ਉੱਤੇ ਉਹਨਾਂ ਦੇ ਨਾਲ ਖੜਨਾ ਚਾਹੀਦਾ। ਬਿਲਕੁਲ। ਤਮਾਮ ਸਾਰੇ ਸਵਾਲਾਂ ਦੇ ਮੱਦੇਨਜ਼ਰ ਟੂਕ ਮਾਤਰ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਸ਼ਰਨਜੀਤ ਸਿੰਘ ਹੁਣਾਂ ਨੇ ਆਪਣੇ ਨਜ਼ਰੀਏ ਤੋਂ ਦੱਸਿਆ ਕਿ ਜੇ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਤਾਂ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਜਿਹੜੀਆਂ ਵਤਨ ਪ੍ਰਸਤ ਧਿਰਾਂ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਸੰਜੀਦਾ ਹੋ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਜ਼ਰੂਰਤ ਆ। ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਤਮਾਮ ਸਾਰੀਆਂ ਸ਼ਖਸੀਅਤਾਂ ਦੇ ਨਾਲ ਮੌਜੂਦਾ ਸਮੇਂ ਦੇ ਵਿੱਚ ਜੋ ਹਾਲਾਤ ਬਣਦੇ ਨਜ਼ਰ ਆ ਰਹੇ ਨੇ, ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।